अस्सलाम वालेकुम। यूसुफ अस्सलाम वालेकुम जी बिस्मिल्लाह बिस्मिल्लाह। जी हाँ सर। सर मेरे तो क्लियर करना पहला मैं इकबाल जी सलामत रहो सर, बहुत मोहब्बत। तुसी भी यूसुफ ਤੁਹਾਡੇ ਲਈ ਵੀ ਸਾਰੀਆਂ ਦੁਆਵਾਂ ਸਰ। खैर होगा यूसुफ साहब ਅੱਜ मौजू है बड़ा वसी जी ਤੇ ਸ਼ਾਇਦ ਕਾਇਨਾਤ ਦਾ ਨਿਜ਼ਾਮ ਹੀ ਇਸੇ ਲਫ਼ਜ਼ ਇਸ਼ਕ ਦੇ ਉੱਤੇ जी जी ਤੇ ਇਹਦੇ ਤੇ ਜਿਹੜੀ ਜ਼ਾਤੀ ਮੁਸ਼ਾਹਦਾਤ ਜਾਂ ਤਜਰਬਾਤ ਨੇ ਮੇਰੇ ਹਾਲੇ ਤੇ ਤੁਹਾਨੂੰ ਕੋਈ ਫਲਸਫੇ ਤੇ ਪੈਣ ਦੀ ਜ਼ਰੂਰਤ ਕੋਈ जी ਨਹੀਂ। बिल्कुल सीधे सीधे मामला बिल्कुल। ਸਿੱਧੇ ਸਿੱਧਾ ਮਾਮਲਾ ਜਿਹੜਾ ਤੁਹਾਡੇ ਜ਼ਾਤ ਨਾਲ ਜਿਹੜਾ ਤੁਸੀਂ ਆਪਣੇ ਨਜ਼ਦੀਕ ਸਮਝਦੇ ਹੋ हाँ हाँ ਤੇ ਇਸ਼ਕ ਦੀਆਂ ਕਿਹੜੀਆਂ ਮਤਲਬਾਂ ਜਾਂ ਕਿੱਸਾ ਹੋਣਾ ਚਾਹੀਦਾ ਇਸ਼ਕ ਨੂੰ ਤੁਸੀਂ ਕਿੱਦਾਂ ਲੈਂਦੇ ਹੋ ਮੇਰਾ ਹਾਲੇ ਉਹ ਸਾਨੂੰ ਬਿਆਨ ਕਰਨੀ ਚਾਹੀਦੀ ਹੈ। जी बिल्कुल बिल्कुल। ਹੋ ਸਕਦਾ ਸੀ ਉਹਦੇ ਪਰਫੈਕਟ ਨਾ ਹੋਈਏ ਜ਼ਾਹਿਰ ਹੈ ਤੁਸੀਂ ਮਾਸ਼ਾਅੱਲਾ ਬੈਠੇ ਹੋ ਆਖਰ ਤੇ ਤੁਸੀਂ ਸਾਨੂੰ ਸਾਰੀਆਂ ਮੰਜ਼ਲਾਂ ਸਮਝਾ ਕੇ ਜਾਓਗੇ जी जी ਲੇਕਿਨ ਆਪਣੀ ਦਾਨਿਸ਼ ਦੇ ਉੱਤੇ ਜਿਹੜੇ ਮੈਂ ਆਪਣੇ ਨਜ਼ਰੀਏ ਦੇ ਮੁਤਾਬਕ ਸਮਝਣਾ ਕਿ इश्क जो जी मेरा है ना अपनी जात तो शुरू होता है पहली मंजिल तो मेरे ख्याल में अपना ख्याल जाहिर जी जी बिस्मिल्लाह बिस्मिल्लाह। यही खूबसूरती है, यही खूबसूरती और यही सच्चाई है कि अपना ख्याल ही दसना चाहिए। जी मेरा हाल इश्क की पहली मंजिल तो अपनी जात यानी फिना फिल वजूद। जी ठीक हो गया। पहले तो अपनी जात का इश्क करो, ठीक है। फिर सारे उसके बाद दूसरी मंजिल आती है जी कि जी कायनात की तखलीक की गई है बगैर रंग मजहब अकीदे के। ठीक है ਤੁਸੀਂ ਉਹਨਾਂ ਲੋਕਾਂ ਨਾਲ ਕਿਸ ਕਿਸਮ ਦਾ ਤੁਹਾਡਾ ਰਵੱਈਆ ਤੁਹਾਡੀ ਰਵੱਈਆ ਕੀ ਹੈ जी ਹੈ ਜੀ ਇਹ ਤੁਹਾਡਾ ਲੁਕਾਈ ਦੇ ਨਾਲ ਆ ਗਿਆ ਭਲਾਈ ਦਾ ਕੰਮ ਜਾਂ ਉਹਦੇ ਨਾਲ ਤੁਹਾਨੂੰ ਕਿ ਤੁਹਾਡੀ ਰੂਹ ਨੂੰ ਤੁਹਾਡੇ ਦਿਲ ਨੂੰ ਤੁਹਾਡੇ ਦਿਮਾਗ ਨੂੰ ਇਸ ਕੰਮ ਨਾਲ ਸਕੂਨ ਮਿਲਦਾ। ठीक है ठीक है। ਕੋਈ ਆਦਮੀ ਅਗਰ ਕੋਈ ਕੁਰਾਨੀ ਆਇਤ ਜ਼ਮੀਨ ਤੋਂ ਚੁੱਕ ਕੇ ਕਿਤੇ ਡੱਬੇ 'ਚ ਪਾਉਂਦਾ ਹੈ ਉਹਨੂੰ ਉਹਦੇ ਸਕੂਨ ਮਿਲਦਾ। ठीक है। ਕੋਈ ਆਦਮੀ को पत्थर उठा के नशा दे देना तो ਉਹਨੂੰ ਉਹਦੇ ਸਕੂਨ ਮਿਲਦਾ। जी ठीक है। ਕੋਈ ਆਦਮੀ ਕਿਸੇ ਬਜ਼ੁਰਗ ਨੂੰ ਸੜਕ ਰਾਤ ਕਰਾ ਦਿੰਦਾ ਤੇ ਉਹਨੂੰ ਉਹਦੇ ਸਕੂਨ ਮਿਲਦਾ। ठीक है। ਕੋਈ ਆਦਮੀ ਕਿਸੇ ਦੁੱਖ ਉਡਾ ਦਿੰਦਾ ਤੇ ਉਹਨੂੰ ਉਹਦੇ ਸਕੂਨ ਮਿਲਦਾ। जी बिल्कुल ठीक है। ਕੋਈ ਆਦਮੀ ਕਿਸੇ ਨੂੰ ਤਕਲੀਫ ਹੋ ਉਹਦੇ ਕੋਈ ਅੱਛੇ ਅਲਫਾਜ਼ ਬੋਲ ਦਿੰਦਾ ਤੇ ਉਹਦੇ ਸਕੂਨ ਮਿਲਦਾ। ਮੈਂ ਇਹ ਵੀ ਇੱਕ ਇਸ਼ਕ ਦੀ ਮੈਂ ਕਹਿੰਦਾ दूसरी मंजिल। ठीक है ठीक है। ਤੇ ਸਰ ਮੇਰਾ ਜ਼ਾਤੀ ਖਿਆਲ ਹੈ ਕਿ ਇਸ਼ਕ ਮਜਾਦੀ ਜਿਹੜਾ ਨਾ जी ਇਹ ਤੁਹਾਡੀ ਬੇਸਿਕ ਬੁਨਿਆਦ ਹੈ। ਇਹ ਤੁਹਾਡੇ ਲਈ ਇਹ ਉਹ ਪਹਿਲਾ ਦਰਵਾਜ਼ਾ ਹੈ, ਪਹਿਲਾ ਰਸਤਾ ਹੈ ਜਿਹੜਾ ਤੁਹਾਨੂੰ ਇਸ਼ਕ ਹਕੀਕੀ ਦੀ ਤਰਫ ਗਾਮਜ਼ਨ ਕਰਦਾ ਹੈ। ਅਗਰ ਤੁਸੀਂ ਆਪਣੀ ਜ਼ਾਤ ਨਾਲ ਇਸ਼ਕ ਨਹੀਂ ਕਰਦੇ ਇਸ ਕਾਇਨਾਤ ਦੀ ਬਣਾਈ ਮਖਲੂਕ ਦੇ ਨਾਲ ਤੁਸੀਂ ਪਿਆਰ ਨਹੀਂ ਕਰਦੇ ਮੁਹੱਬਤ ਨਹੀਂ ਕਰਦੇ ਤੁਹਾਨੂੰ ਐਸਾ ਤੁਹਾਡੀ ਖਿੱਚ ਖਤਮ ਹੋ ਜਾਏ। ਦੇਖੋ ਜੀ ਸ਼ੈਤਾਨੀ ਤਾਕਤਾਂ ਵੀ ਤੁਹਾਡੇ ਨਾਲ ਨੇ ਨਾ जी इसी तरह ही ਅਗਰ ਤਾਹੂਤੀ ਤਾਕਤਾਂ ਤੁਹਾਨੂੰ ਦੂਸਰੇ ਤਰ੍ਹਾਂ ਰਗਲਾਉਂਦੀਆਂ ਨੇ ਪਈਆਂ जी ਤੇ ਤੁਸੀਂ ਉਹਨਾਂ ਤਾਹੂਤੀ ਤਾਕਤਾਂ ਨੂੰ ਅਗਰ ਆਪਣੀ ਜਾਤ ਤੋਂ ਬਾਹਰ ਕੱਢੋਗੇ ਤੇ ਤੁਸੀਂ ਦੂਸਰੇ ਵੱਲ ਪਹੁੰਚੋਗੇ ਨਾ। ठीक हो गया। ठीक है ਇਹ ਸ਼ਰਤ ਨੇ ਆਪਣੇ ਖੈਰ ਦਾ ਤੇ ਇਹਦਾ ਪਰ ਸ਼ੁਰੂ ਤੋਂ ਅਦਲ ਤੋਂ ਹੀ ਹੈ ਨਾ ਜੀ बिल्कुल जी। एक बैलेंस है ना कायनात विच। बैलेंस है ना खैर दे ते खैर शर का जी बिल्कुल नाल चलते हैं और ये तमाम मामलों के विच बिल्कुल बराबर। ਇਹ ਨਾਲ ਚੱਲਣਾ ਤੇ ਉਹਨੇ ਤੁਸੀਂ ਪੜਿਆ ਨਾ ਸ਼ੇਰ ਬਾਬਾ ਫਰੀਦ ਜੀ ਦਾ जी जी ਉਹ ਫਰੀਦ ਦਾ ਸੁੱਤਿਆ ਤੇ ਮੇਲਾ ਦੇਖਣ ਜਾ हाँ ਜੇ ਕੋਈ ਲੱਭੇ ਬਖਸ਼ਿਆ ਤੇ ਤੂੰ ਵੀ ਬਖਸ਼ਿਆ क्यों बख्शे बिल्कुल जी। ਹੈ ਜੀ ਇਹਦੇ ਪਿੱਛੇ ਬੁਨਿਆਦ ਕੀ ਜੁਸਜੂ ਦੀ ठीक है ਰਸੂਲ ਦੀ ठीक है। ਕੋਈ ਚੀਜ਼ ਹਾਸਲ ਕਰਨੀ ਇਹ ਗੱਲ ਹਾਸਲ ਤੇ ਉਹਦੀ ਹੁੰਦਾ ਨਾ ਜਦੋਂ ਤੁਸੀਂ ਆਪਣੀ ਜਾਤ ਨੂੰ ਸਾਫ਼ ਕਰੋਗੇ ਆਪਣੇ ਅੰਦਰ ਨੂੰ ਪਾਕ ਕਰੋਗੇ ਆਪਣੇ ਅੰਦਰ ਨੂੰ ਕੋਈ ਤੁਹਾਡੇ ਦਿਲ ਚ ਖੁਟਕਦੀ मतलब कबूलियत की जगह बनाओगे मकाम बनाओगे और जिथे उन्हें कबूल करके सामना है ਸਾਹਮਣੇ ਹੈ ਸਾਰਾ ਉਹਨੂੰ ਜੇ ਤੁਸੀਂ ਸਾਂਭ ਗਏ ਤੇ ਤੁਸੀਂ ਮੇਰੇ ਨਾਲ ਇਸ਼ਕ ਦੀਆਂ ਮੰਜ਼ਲਾਂ ਜਿੰਨੀਆਂ ਵੀ ਆਉਣਗੀਆਂ ਬਾਅਦ ਤਰੀਕੇ ਨਾਲ ਪਿਆਰ ਕਰਕੇ ਬਸ਼ਰਤ ਕਿ ਇਸ ਪਹਿਲੇ ਆਪਣੀ ਦਰੁਸਤਗੀ ਕਰਨਾ ਬੜਾ ਜ਼ਰੂਰੀ ਹੈ। ठीक है ਕਿ ਆਪਣੇ ਇਸ਼ਕ ਨੂੰ ਆਪਣੇ ਅੰਦਰ ਖੋਜੋ बिल्कुल ठीक है बिल्कुल ठीक है। ਆਪਣੇ ਅੰਦਰ ਟਟੋਲੋ ਆਪਣੇ ਅੰਦਰ ਲੱਭੋ ਉਸ ਉਹਦੀ ਲੁਕਾਈ ਨਾਲ ਉਹਦੇ ਮੁਤਾਬਕ ਤੁਸੀਂ ਪਿਆਰ ਕਰੋ ਮੁਹੱਬਤ ਕਰੋ तीसरी ਰੰਗੋ ਮਜ਼ਹਬ ਨਸਲ ਦੇ ये तीसरी स्टेज है। ठीक है ਇਹ ਤੁਹਾਡਾ ਗੇਟਵੇ ਵੇ ਤੁਹਾਡਾ ਇਸ਼ਕ ਮਜਾਦੀ ਗੇਟਵੇ ਵੇ ਤੁਹਾਡਾ ਇਸ਼ਕ ਹਕੀਕੀਆ ठीक हो गया ठीक हो गया। ਤੇ ਜੇ ਤੁਸੀਂ ਡਾਇਰੈਕਟ ਇਸ਼ਕ ਹਕੀਕੀਆ ਜਾਓਗੇ ਇਸ਼ਕ ਮਜਾਦੀ ਬੇਸਿਕ ਰਸਤਾ ਹੈ ਇਸ਼ਕ ਹਕੀਕੀ ਨੂੰ ਵੱਲ ਜਾਣ ਦਾ ਤੇ ਪਹੁੰਚਣ ਦਾ ਅਲਟੀਮੇਟਲੀ ਗੋਲ ਜਿਹੜਾ ਬੰਦੇ ਦਾ ਆਖਰਕਾਰ ਹੁੰਦਾ ਉਹ ਐਕਚੁਅਲ ਦੇ ਇਸ਼ਕ ਹਕੀਕੀ ਨਾਲ ਹੀ ਹੈ ਨਾ ਕਿ ਸਾਈਟ ਉੱਥੋਂ ਤੱਕ ਹੀ ਚਾਹੁੰਦਾ ਨਾ ਬੰਦਾ मतलब 4 मंजिला ने ਤੁਹਾਡੇ ਕਹਿਣ ਮੁਜਬ 4 ਮੰਜ਼ਿਲਾਂ ਨੇ। जी जी मैंने तो कोई ऐसा नजर आता सर जी बहुत बड़े बड़े सियान की गल करना बड़े अच्छे गुनी लोग आखिर जनाब भी कुछ ऐसे लोग नहीं पान के मैं तो दसिया मैं भी अगे पहुंचाना मैं की नफसी को काम ना लिया करो मैं समझना ना
ਤੇ ਤੁਸੀਂ ਸਾਡੀ ਇੱਕ ਅਕੈਡਮੀ ਹੋ। खैर हो गए, सलामत रहो। ਅਸੀਂ ਇੱਕ ਮਦਰਸੇ 'ਚ ਦਾਖਲ ਹੋਏ ਦੇ ਆ, ਅਸੀਂ ਉਹਦੇ ਤਾਲਬ ਇਲਮ ਆ ਤੇ ਤੁਸੀਂ ਸਾਡੇ ਉਸ ਮਦਰਸੇ ਦੇ ਉਸਤਾਦ ਹੋ। सलामत रहो, आबाद रहो, खुश रहो, बहुत ਤੁਸੀਂ भी अल्लाह हाफिज़। अल्लाह हाफिज़।